ਅਗਲੀ ਖਬਰ ਵੱਲ ਚੱਲੀਏ। ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ, ਫਸਟ ਲੇਡੀ ਜਿਲ ਬਾਈਡਨ ਹੋਣਾ ਦੇ ਨਾਲ ਮੈਮੋਰੀਅਲ ਸਾਈਟ ਜਿੱਥੇ ਕਿ ਮਾਸ ਸ਼ੂਟਿੰਗ ਹੋਈ ਸੀ, 10 ਲੋਕਾਂ ਦੀ ਮੌਤ ਹੋ ਗਈ, ਉੱਥੇ ਵਿਜ਼ਿਟ ਕਰਨ ਗਏ। ਤੇ ਉਹਨਾਂ ਨੇ ਇਹ ਕਿਹਾ ਵੀ ਮੇਰਾ ਮੇਨ ਮਕਸਦ ਇਹੀ ਆ ਵੀ ਕਿਸ ਤਰ੍ਹਾਂ ਮਾਸ ਸ਼ੂਟਿੰਗਸ ਨੂੰ ਰੋਕਿਆ ਜਾਵੇ, ਕਿਸ ਤਰ੍ਹਾਂ ਗਨ ਕੰਟਰੋਲ ਕੀਤਾ ਜਾਵੇ। ਪ੍ਰੈਜ਼ੀਡੈਂਟ ਤੇ ਫਸਟ ਲੇਡੀ ਦੋਨੋਂ ਹੀ ਬਫਲੋ ਨਿਊਯਾਰਕ 'ਚ ਪਹੁੰਚੇ। ਉਸ ਟਾਈਮ ਦੇ ਉੱਤੇ ਉੱਥੋਂ ਦੇ ਨਿਊਯਾਰਕ ਦੇ ਗਵਰਨਰ ਕੈਥੀ ਹੋਚਲ, ਸੈਨੇਟ ਮੈਜੋਰਟੀ ਲੀਡਰ ਚੱਕ ਸ਼ੂਮਰ, ਨਿਊਯਾਰਕ ਦੇ ਸੈਨੇਟਰ ਕ੍ਰਿਸਟਨ ਗਿਲਿਬਰੈਂਡ ਤੇ ਹੋਰ ਆਫੀਸ਼ੀਅਲ ਵੀ ਪਹੁੰਚੇ ਹੋਏ ਸੀਗੇ। 10 ਜਾਣਿਆਂ ਦੀ ਇਸ ਮਾਸ ਸ਼ੂਟਿੰਗ ਦੇ ਵਿੱਚ ਮੌਤ ਹੋਈ ਹੈਗੀ ਆ। ਪ੍ਰੈਜ਼ੀਡੈਂਟ ਅੱਜ ਐਡਰੈਸ ਵੀ ਕਰਨਗੇ ਗਨ ਵਾਇਲੈਂਸ ਦੇ ਸੰਬੰਧ ਦੇ ਵਿੱਚ। ਹੁਣ ਤੱਕ ਸੰਨ 2022 ਚ 198 ਮਾਸ ਸ਼ੂਟਿੰਗਸ USA ਚ ਹੋ ਚੁੱਕੀਆਂ ਇਕੱਲੇ ਇਸ ਸਾਲ ਦੇ ਵਿੱਚ। ਸੋ ਜਿੱਥੇ ਵੀ ਸ਼ੂਟਿੰਗ ਹੁੰਦੀ ਆ, ਜੇ 4 ਜਾਣਿਆਂ ਨੂੰ ਗੋਲੀਆਂ ਲੱਗਦੀਆਂ ਉਸ ਨੂੰ ਮਾਸ ਸ਼ੂਟਿੰਗ ਗਿਣਿਆ ਜਾਂਦਾ ਹੈਗਾ। ਇਹ ਇੱਕ ਬਹੁਤ ਵੱਡੀ ਇਸ ਵੇਲੇ USA ਦੇ ਵਿੱਚ ਪ੍ਰੋਬਲਮ ਹੈਗੀ ਆ। ਜਿਹੜੀ ਬਫਲੋ ਮਾਸ ਸ਼ੂਟਿੰਗ ਹੋਈ ਆ, ਇਸ ਨੂੰ ਹੇਟ ਕ੍ਰਾਈਮ ਦੀ ਤਰ੍ਹਾਂ ਵੀ ਇਨਵੈਸਟੀਗੇਟ ਕੀਤਾ ਜਾ ਰਿਹਾ, ਕਿਉਂਕਿ ਬਹੁਤੇ ਕਾਲੇ ਮੂਲ ਦੇ ਲੋਕ ਸੀ ਜਿਨ੍ਹਾਂ ਦੇ ਉੱਤੇ ਇਸ ਗੋਰੇ ਅੱਤਵਾਦੀ ਨੇ ਗੋਲੀਆਂ ਚਲਾਈਆਂ। 18 ਸਾਲਾਂ ਦਾ ਇਹ ਸਾਰਾ ਸੀਗਾ, ਜਿਸ ਨੇ ਗੋਲੀਆਂ ਚਲਾ ਕੇ 10 ਜਣਿਆਂ ਨੂੰ ਮਾਰ ਦਿੱਤਾ। ਬਿਲਕੁਲ ਹਰਜੋਤ ਸਿੰਘ ਜੀ, 100% ਰੇਸ਼ੀਅਲੀ ਮੋਟੀਵੇਟਿਡ ਇਹ ਸ਼ੂਟਿੰਗ ਸੀਗੀ। ਅਗਲਾ ਕਹਿੰਦਾ ਵੀ ਰਿਪਲੇਸਮੈਂਟ ਥਿਊਰੀ, ਜਿਹੜੇ ਕਈ ਰਾਈਟ ਵਿੰਗ ਵਾਲੇ ਪੋਲੀਟੀਸ਼ੀਅਨ ਤੇ ਜਿਹੜੇ ਕਮੈਂਟੇਟਰ ਟੀਵੀ ਵਾਲੇ ਆ, ਉਹਨਾਂ ਨੇ ਇਸ ਨੂੰ ਪ੍ਰੈਜ਼ੈਂਟ ਕੀਤਾ, ਲੋਕਾਂ ਦੇ ਮਨਾਂ ਦੇ ਵਿੱਚ ਨਫ਼ਰਤ ਫੈਲਾਈ। ਸੇਮ ਥਿੰਗ ਜਿੱਦਾਂ ਆਪਾਂ ਦੇਖਦੇ ਹਾਂ ਵੀ ਉੱਥੇ ਭਾਰਤ ਵਿੱਚ ਹਿੰਦੂਆਂ ਨੂੰ ਜਿਸ ਤਰੀਕੇ ਦੇ ਨਾਲ ਵਰਗਲਾਇਆ ਜਾ ਰਿਹਾ, ਦੂਜਿਆਂ ਦੇ ਖਿਲਾਫ ਭੜਕਾਇਆ ਜਾ ਰਿਹਾ ਆ, ਉਹੀ ਚੀਜ਼ ਇੱਥੇ ਜਿਹੜੀ ਆ ਉਹ ਚੱਲ ਰਹੀ ਹੈਗੀ ਆ। ਜਿਹੜੀਆਂ ਕਈ ਕਮਿਊਨਿਟੀਜ਼ ਆ ਇਸ ਪਾਸੇ ਵੱਲ ਨੂੰ ਕਰ ਰਹੀਆਂ ਵੀ ਖੌਰੇ ਤੁਸੀਂ ਜਿਹੜੇ ਟੋਟਲੀ ਖਤਮ ਹੋ ਜਾਣੇ, ਇਹਨਾਂ ਨੇ ਤੁਹਾਨੂੰ ਰਿਪਲੇਸ ਕਰ ਦੇਣਾ। ਸੋ ਇਹ ਰਿਪਲੇਸਮੈਂਟ ਥਿਊਰੀ ਦਾ ਵੀ ਦੇਖੋ ਫੰਡਾ ਕਿਸ ਹਿਸਾਬ ਦੇ ਨਾਲ ਇਹਨਾਂ ਨੇ ਚਲਾਇਆ ਆ। ਉੱਦਾਂ ਕਹਿੰਦੇ ਜੀ ਇੱਥੇ ਬਰਾਬਰਤਾ ਹੈ, ਤੇ ਫਿਰ ਜੇ ਮਾਈਨੋਰਿਟੀ ਦੇ ਵਿੱਚ ਆ ਵੀ ਜਾਂਦੇ ਆ ਤੁਸੀਂ ਕੁਛ ਸਾਲਾਂ ਨੂੰ, ਫਿਰ ਡਰਦੇ ਕਿਉਂ ਆ? ਫਿਰ ਇਹ ਡਰ ਨਹੀਂ ਨਾ ਹੋਣਾ ਚਾਹੀਦਾ। ਜਾਂ ਤਾਂ ਫਿਰ ਤੁਸੀਂ ਇਹ ਮੰਨੋ ਵੀ ਤੁਸੀਂ ਮਾਈਨੋਰਿਟੀ ਨੂੰ ਬਰਾਬਰ ਦਾ ਜਿਹੜਾ ਉਹ ਨਹੀਂ ਮਾਨਤਾ ਦਿੰਦੇ, ਨਹੀਂ ਉਸ ਹਿਸਾਬ ਦੇ ਨਾਲ ਕਰਦੇ, ਫਿਰ ਨਾ ਡਰੋ। ਜੇ ਬਰਾਬਰ ਆ ਤੇ ਫਿਰ ਤੁਹਾਨੂੰ ਇਸ ਚੀਜ਼ ਦਾ ਜਿਹੜਾ ਫਿਕਰ ਨਹੀਂ ਕਰਨਾ ਚਾਹੀਦਾ ਵੀ ਸਾਰਾ ਕੁਝ ਆਲਰੇਡੀ ਜਿਹੜਾ ਉਹ ਬਰਾਬਰ ਆ। ਸੋ ਇਸ ਤਰੀਕੇ ਦੇ ਨਾਲ ਨਿਆਣਿਆਂ ਦੇ ਮਨਾਂ ਦੇ ਵਿੱਚ ਨਫ਼ਰਤ ਭਰੀ ਜਾ ਰਹੀ ਆ। ਤੇ ਨਫ਼ਰਤ ਦੇਖੋ ਸ਼ੂਟਿੰਗਸ ਦੇ ਵਿੱਚ ਇਹ ਜ਼ਰੂਰੀ ਨਹੀਂ ਹੈ ਵੀ ਇਕੱਲੀ ਵੀ ਗਨ ਦੇ ਨਾਲ ਹੀ ਆ। ਹੋ ਸਕਦਾ ਵੀ ਇਹ ਗੱਡੀ ਵੀ ਚਾੜ ਦਿੰਦਾ, ਹੋ ਸਕਦਾ ਵੀ ਇਹ ਚਾਕੂ ਦੇ ਨਾਲ ਹਮਲਾ ਜਿਹੜਾ ਉਹ ਕਰ ਦਿੰਦਾ। ਸੋ ਇਹ ਚੀਜ਼ਾਂ ਜਿਹੜੀਆਂ ਇਸ ਟਾਈਮ ਵੱਧ ਰਹੀਆਂ ਆ, ਇਹ ਕੰਮ ਖਰਾਬ ਆ, ਇਹ ਚੰਗੀ ਚੀਜ਼ ਨਹੀਂ ਹੈਗੀ। ਲੋਕਾਂ ਨੂੰ ਇਸ ਚੀਜ਼ ਦੇ ਪ੍ਰਤੀ ਨਫ਼ਰਤ ਨੂੰ ਘਟਾ ਕੇ ਆਪਸੀ ਇਤਫਾਕ ਨੂੰ ਵਧਾਉਣ ਵੱਲ ਦੀਆਂ ਜਿਹੜੀਆਂ ਗੱਲਾਂ ਆ ਉਹ ਹੋਣੀਆਂ ਚਾਹੀਦੀਆਂ। ਪਰ ਹਾਲ ਦੀ ਘੜੀ ਅਫਸੋਸ ਨਾਲ ਆਪਾਂ ਨੂੰ ਇਹ ਕਹਿਣਾ ਪੈਂਦਾ ਵੀ ਅਜੇ ਥੋੜਾ ਜਿਹਾ ਆਪਾਂ ਇਸ ਤੋਂ ਦੂਰ ਹੀ ਜਿਹੜੇ ਆ ਉਹ ਚੱਲ ਰਹੇ ਆ। ਜੀ, ਅਗਲੀ ਖਬਰ ਵੱਲ ਚੱਲੀਏ। ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ, ਫਸਟ ਲੇਡੀ ਜਿਲ ਬਾਈਡਨ ਹੋਣਾ ਦੇ ਨਾਲ ਮੈਮੋਰੀਅਲ ਸਾਈਟ ਜਿੱਥੇ ਕਿ ਮਾਸ ਸ਼ੂਟਿੰਗ ਹੋਈ ਸੀ, 10 ਲੋਕਾਂ ਦੀ ਮੌਤ ਹੋ ਗਈ, ਉੱਥੇ ਵਿਜ਼ਿਟ ਕਰਨ ਗਏ। ਤੇ ਉਹਨਾਂ ਨੇ ਇਹ ਕਿਹਾ ਵੀ ਮੇਰਾ ਮੇਨ ਮਕਸਦ ਇਹੀ ਆ ਵੀ ਕਿਸ ਤਰ੍ਹਾਂ ਮਾਸ ਸ਼ੂਟਿੰਗਸ ਨੂੰ ਰੋਕਿਆ ਜਾਵੇ, ਕਿਸ ਤਰ੍ਹਾਂ ਗਨ ਕੰਟਰੋਲ ਕੀਤਾ ਜਾਵੇ। ਪ੍ਰੈਜ਼ੀਡੈਂਟ ਤੇ ਫਸਟ ਲੇਡੀ ਦੋਨੋਂ ਹੀ ਬਫਲੋ ਨਿਊਯਾਰਕ 'ਚ ਪਹੁੰਚੇ। ਉਸ ਟਾਈਮ ਦੇ ਉੱਤੇ ਉੱਥੋਂ ਦੇ ਨਿਊਯਾਰਕ ਦੇ ਗਵਰਨਰ ਕੈਥੀ ਹੋਚਲ, ਸੈਨੇਟ ਮੈਜੋਰਟੀ ਲੀਡਰ ਚੱਕ ਸ਼ੂਮਰ, ਨਿਊਯਾਰਕ ਦੇ ਸੈਨੇਟਰ ਕ੍ਰਿਸਟਨ ਗਿਲਿਬਰੈਂਡ ਤੇ ਹੋਰ ਆਫੀਸ਼ੀਅਲ ਵੀ ਪਹੁੰਚੇ ਹੋਏ ਸੀਗੇ। 10 ਜਾਣਿਆਂ ਦੀ ਇਸ ਮਾਸ ਸ਼ੂਟਿੰਗ ਦੇ ਵਿੱਚ ਮੌਤ ਹੋਈ ਹੈਗੀ ਆ। ਪ੍ਰੈਜ਼ੀਡੈਂਟ ਅੱਜ ਐਡਰੈਸ ਵੀ ਕਰਨਗੇ ਗਨ ਵਾਇਲੈਂਸ ਦੇ ਸੰਬੰਧ ਦੇ ਵਿੱਚ। ਹੁਣ ਤੱਕ ਸੰਨ 2022 ਚ 198 ਮਾਸ ਸ਼ੂਟਿੰਗਸ USA ਚ ਹੋ ਚੁੱਕੀਆਂ ਇਕੱਲੇ ਇਸ ਸਾਲ ਦੇ ਵਿੱਚ। ਸੋ ਜਿੱਥੇ ਵੀ ਸ਼ੂਟਿੰਗ ਹੁੰਦੀ ਆ, ਜੇ 4 ਜਾਣਿਆਂ ਨੂੰ ਗੋਲੀਆਂ ਲੱਗਦੀਆਂ ਉਸ ਨੂੰ ਮਾਸ ਸ਼ੂਟਿੰਗ ਗਿਣਿਆ ਜਾਂਦਾ ਹੈਗਾ। ਇਹ ਇੱਕ ਬਹੁਤ ਵੱਡੀ ਇਸ ਵੇਲੇ USA ਦੇ ਵਿੱਚ ਪ੍ਰੋਬਲਮ ਹੈਗੀ ਆ। ਜਿਹੜੀ ਬਫਲੋ ਮਾਸ ਸ਼ੂਟਿੰਗ ਹੋਈ ਆ, ਇਸ ਨੂੰ ਹੇਟ ਕ੍ਰਾਈਮ ਦੀ ਤਰ੍ਹਾਂ ਵੀ ਇਨਵੈਸਟੀਗੇਟ ਕੀਤਾ ਜਾ ਰਿਹਾ, ਕਿਉਂਕਿ ਬਹੁਤੇ ਕਾਲੇ ਮੂਲ ਦੇ ਲੋਕ ਸੀ ਜਿਨ੍ਹਾਂ ਦੇ ਉੱਤੇ ਇਸ ਗੋਰੇ ਅੱਤਵਾਦੀ ਨੇ ਗੋਲੀਆਂ ਚਲਾਈਆਂ। 18 ਸਾਲਾਂ ਦਾ ਇਹ ਸਾਰਾ ਸੀਗਾ, ਜਿਸ ਨੇ ਗੋਲੀਆਂ ਚਲਾ ਕੇ 10 ਜਣਿਆਂ ਨੂੰ ਮਾਰ ਦਿੱਤਾ। ਬਿਲਕੁਲ ਹਰਜੋਤ ਸਿੰਘ ਜੀ, 100% ਰੇਸ਼ੀਅਲੀ ਮੋਟੀਵੇਟਿਡ ਇਹ ਸ਼ੂਟਿੰਗ ਸੀਗੀ। ਅਗਲਾ ਕਹਿੰਦਾ ਵੀ ਰਿਪਲੇਸਮੈਂਟ ਥਿਊਰੀ, ਜਿਹੜੇ ਕਈ ਰਾਈਟ ਵਿੰਗ ਵਾਲੇ ਪੋਲੀਟੀਸ਼ੀਅਨ ਤੇ ਜਿਹੜੇ ਕਮੈਂਟੇਟਰ ਟੀਵੀ ਵਾਲੇ ਆ, ਉਹਨਾਂ ਨੇ ਇਸ ਨੂੰ ਪ੍ਰੈਜ਼ੈਂਟ ਕੀਤਾ, ਲੋਕਾਂ ਦੇ ਮਨਾਂ ਦੇ ਵਿੱਚ ਨਫ਼ਰਤ ਫੈਲਾਈ। ਸੇਮ ਥਿੰਗ ਜਿੱਦਾਂ ਆਪਾਂ ਦੇਖਦੇ ਹਾਂ ਵੀ ਉੱਥੇ ਭਾਰਤ ਵਿੱਚ
ਹਿੰਦੂਆਂ ਨੂੰ ਜਿਸ ਤਰੀਕੇ ਦੇ ਨਾਲ ਵਰਗਲਾਇਆ ਜਾ ਰਿਹਾ, ਦੂਜਿਆਂ ਦੇ ਖਿਲਾਫ ਭੜਕਾਇਆ ਜਾ ਰਿਹਾ ਆ, ਉਹੀ ਚੀਜ਼ ਇੱਥੇ ਜਿਹੜੀ ਆ ਉਹ ਚੱਲ ਰਹੀ ਹੈਗੀ ਆ। ਜਿਹੜੀਆਂ ਕਈ ਕਮਿਊਨਿਟੀਜ਼ ਆ ਇਸ ਪਾਸੇ ਵੱਲ ਨੂੰ ਕਰ ਰਹੀਆਂ ਵੀ ਖੌਰੇ ਤੁਸੀਂ ਜਿਹੜੇ ਟੋਟਲੀ ਖਤਮ ਹੋ ਜਾਣੇ, ਇਹਨਾਂ ਨੇ ਤੁਹਾਨੂੰ ਰਿਪਲੇਸ ਕਰ ਦੇਣਾ। ਸੋ ਇਹ ਰਿਪਲੇਸਮੈਂਟ ਥਿਊਰੀ ਦਾ ਵੀ ਦੇਖੋ ਫੰਡਾ ਕਿਸ ਹਿਸਾਬ ਦੇ ਨਾਲ ਇਹਨਾਂ ਨੇ ਚਲਾਇਆ ਆ। ਉੱਦਾਂ ਕਹਿੰਦੇ ਜੀ ਇੱਥੇ ਬਰਾਬਰਤਾ ਹੈ, ਤੇ ਫਿਰ ਜੇ ਮਾਈਨੋਰਿਟੀ ਦੇ ਵਿੱਚ ਆ ਵੀ ਜਾਂਦੇ ਆ ਤੁਸੀਂ ਕੁਛ ਸਾਲਾਂ ਨੂੰ, ਫਿਰ ਡਰਦੇ ਕਿਉਂ ਆ? ਫਿਰ ਇਹ ਡਰ ਨਹੀਂ ਨਾ ਹੋਣਾ ਚਾਹੀਦਾ। ਜਾਂ ਤਾਂ ਫਿਰ ਤੁਸੀਂ ਇਹ ਮੰਨੋ ਵੀ ਤੁਸੀਂ ਮਾਈਨੋਰਿਟੀ ਨੂੰ ਬਰਾਬਰ ਦਾ ਜਿਹੜਾ ਉਹ ਨਹੀਂ ਮਾਨਤਾ ਦਿੰਦੇ, ਨਹੀਂ ਉਸ ਹਿਸਾਬ ਦੇ ਨਾਲ ਕਰਦੇ, ਫਿਰ ਨਾ ਡਰੋ। ਜੇ ਬਰਾਬਰ ਆ ਤੇ ਫਿਰ ਤੁਹਾਨੂੰ ਇਸ ਚੀਜ਼ ਦਾ ਜਿਹੜਾ ਫਿਕਰ ਨਹੀਂ ਕਰਨਾ ਚਾਹੀਦਾ ਵੀ ਸਾਰਾ ਕੁਝ ਆਲਰੇਡੀ ਜਿਹੜਾ ਉਹ ਬਰਾਬਰ ਆ। ਸੋ ਇਸ ਤਰੀਕੇ ਦੇ ਨਾਲ ਨਿਆਣਿਆਂ ਦੇ ਮਨਾਂ ਦੇ ਵਿੱਚ ਨਫ਼ਰਤ ਭਰੀ ਜਾ ਰਹੀ ਆ। ਤੇ ਨਫ਼ਰਤ ਦੇਖੋ ਸ਼ੂਟਿੰਗਸ ਦੇ ਵਿੱਚ ਇਹ ਜ਼ਰੂਰੀ ਨਹੀਂ ਹੈ ਵੀ ਇਕੱਲੀ ਵੀ ਗਨ ਦੇ ਨਾਲ ਹੀ ਆ। ਹੋ ਸਕਦਾ ਵੀ ਇਹ ਗੱਡੀ ਵੀ ਚਾੜ ਦਿੰਦਾ, ਹੋ ਸਕਦਾ ਵੀ ਇਹ ਚਾਕੂ ਦੇ ਨਾਲ ਹਮਲਾ ਜਿਹੜਾ ਉਹ ਕਰ ਦਿੰਦਾ। ਸੋ ਇਹ ਚੀਜ਼ਾਂ ਜਿਹੜੀਆਂ ਇਸ ਟਾਈਮ ਵੱਧ ਰਹੀਆਂ ਆ, ਇਹ ਕੰਮ ਖਰਾਬ ਆ, ਇਹ ਚੰਗੀ ਚੀਜ਼ ਨਹੀਂ ਹੈਗੀ। ਲੋਕਾਂ ਨੂੰ ਇਸ ਚੀਜ਼ ਦੇ ਪ੍ਰਤੀ ਨਫ਼ਰਤ ਨੂੰ ਘਟਾ ਕੇ ਆਪਸੀ ਇਤਫਾਕ ਨੂੰ ਵਧਾਉਣ ਵੱਲ ਦੀਆਂ ਜਿਹੜੀਆਂ ਗੱਲਾਂ ਆ ਉਹ ਹੋਣੀਆਂ ਚਾਹੀਦੀਆਂ। ਪਰ ਹਾਲ ਦੀ ਘੜੀ ਅਫਸੋਸ ਨਾਲ ਆਪਾਂ ਨੂੰ ਇਹ ਕਹਿਣਾ ਪੈਂਦਾ ਵੀ ਅਜੇ ਥੋੜਾ ਜਿਹਾ ਆਪਾਂ ਇਸ ਤੋਂ ਦੂਰ ਹੀ ਜਿਹੜੇ ਆ ਉਹ ਚੱਲ ਰਹੇ ਆ। ਜੀ।